ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਹੁਣ ਅਸੀਂ ਗੱਲਬਾਤ ਕਰਾਂਗੇ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੀਰਵਾਰ ਦੇ ਪ੍ਰੋਗਰਾਮ 'ਚ ਅਸੀਂ ਭਗਤ ਬਾਣੀ ਤੇ ਵਿਚਾਰ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ 'ਚ ਜੀ। ਭਗਤ ਤਰਲੋਚਨ ਜੀ ਜਿਨ੍ਹਾਂ ਦੇ 4 ਸ਼ਬਦ ਨੇ, 3 ਸ਼ਬਦਾਂ ਦੇ ਵਿਚਾਰ ਅਸੀਂ ਕਰ ਚੁੱਕੇ ਹਾਂ। ਅੱਜ ਚੌਥਾ ਸ਼ਬਦ ਜਿਹੜਾ ਥੋੜਾ ਜਿਹਾ ਲੰਬਾ ਹੈ ਜੀ, ਔਰ ਇਸ ਦੇ ਵਿੱਚ ਜਿਹੜਾ ਹਿੰਦੂ ਮਿਥਿਹਾਸ ਦੀਆਂ ਕਹਾਣੀਆਂ ਨੇ ਉਹਨਾਂ ਦਾ ਰੈਫਰੈਂਸ ਮਟੀਰੀਅਲ ਹੈ, ਕਿਉਂਕਿ ਭਗਤ ਤਰਲੋਚਨ ਜੀ ਦਾ ਆਪਣਾ ਸੰਬੰਧ ਵੀ ਬ੍ਰਾਹਮਣ ਪਰਿਵਾਰ ਨਾਲ ਸੀ। ਜ਼ਾਹਰ ਹੈ ਕਿ ਬ੍ਰਾਹਮਣਾਂ ਦੇ ਵਿੱਚ ਸ਼ਿਵ ਜੀ, ਵਿਸ਼ਨੂੰ, ਕ੍ਰਿਸ਼ਨ, ਬ੍ਰਹਮਾ, 14 ਰਤਨ, ਸਾਗਰ ਮੰਥਨ ਔਰ ਇਹ ਸਾਰੀਆਂ ਕਹਾਣੀਆਂ ਦਾ ਔਰ ਇਸ ਦੇ ਉੱਤੇ ਕਰਮਾਂ ਦੇ ਨਾਲ ਜੁੜੇ ਹੋਣਾ, ਇਹ ਸਾਰਾ ਜਿਹੜਾ ਬਹੁਤ ਕੁਛ ਹੈ। ਸੋ ਉਹਨਾਂ ਨੇ ਰਹਾਉ ਦੀ ਤੁਕ ਜਿਹੜੀ ਪਹਿਲੀ ਤੁਕ ਹੈ ਉਸ ਦੇ ਵਿੱਚ ਤੱਤ ਸਾਰ ਕਹਿ ਦਿੱਤਾ ਹੈ। ਔਰ ਜਿਵੇਂ ਕਦੇ ਮਹੀਨਿਆਂ ਨੂੰ, ਕਦੇ ਮੌਸਮਾਂ ਨੂੰ, ਕਦੇ ਕਿਸੇ ਨੂੰ ਐਡਰੈਸ ਕਰਕੇ ਕੋਈ ਗੱਲ ਕਹੀ ਜਾਂਦੀ ਹੈ, ਭਗਤ ਤਰਲੋਚਨ ਜੀ ਨੇ ਇਹ ਸ਼ਬਦ ਆਪਣੀ ਪਤਨੀ, ਆਪਣੀ ਵਾਈਫ, ਆਪਣੀ ਅਹਿਲੀਆ ਨੂੰ ਐਡਰੈਸ ਕਰਕੇ ਹੀ ਕਿਹਾ। ਔਰ ਪਹਿਲੀ ਤੁਕ ਹੀ ਹੈ ਕਿ ਨਾਰਾਇਣ ਨਿੰਦਸ ਕਾਇ ਭੂਲੀ ਗਵਾਰੀ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਕਿ ਵੀ ਉਸ ਰੱਬ ਨੂੰ ਕਿਸੇ ਗੱਲ ਤੇ ਨਿੰਦਣਾ, ਦੋਸ਼ ਦੇਣਾ ਕਿ ਰੱਬਾ ਤੂੰ ਸਾਡਾ ਕੀ ਸਵਾਰਿਆ, ਕੀ ਕੀਤਾ, ਅਸੀਂ ਤੇਰੇ ਲਈ, ਅਸੀਂ ਤਾਂ ਸਾਰਾ ਦਿਨ ਮਾਲਾ ਹੀ ਨਹੀਂ ਹੱਥ ਚੋਂ ਛੱਡਦੇ, ਕਿ ਵੀ ਇਸ ਵੱਲ ਮਤ ਜਾਓ। ਦੁਕ੍ਰਿਤ ਸੁਕ੍ਰਿਤ, ਦੁਕ੍ਰਿਤ ਹੈ ਮਾੜੇ ਕੰਮ, ਸੁਕ੍ਰਿਤ ਹੈ ਚੰਗੇ ਕੰਮ, ਥਾਰੇ ਤੇਰੇ, ਕਿ ਵੀ ਇਹ ਤੇਰੇ ਜੋ ਵੀ ਵਾਪਰ ਰਿਹਾ ਇਹ ਤੇਰੇ ਹੀ ਆਪਣੇ ਐਕਸ਼ਨ ਨੇ। ਔਰ ਰੱਬ ਨੂੰ ਨਿੰਦੋ ਨਾ, ਰੱਬ ਨੂੰ ਯਾਦ ਕਰੋ। ਉਹਦੇ ਚ ਉਹਨਾਂ ਨੇ ਆਲਮੋਸਟ 6 ਉਦਾਹਰਨਾਂ ਦਿੱਤੀਆਂ ਨੇ, 5 ਜਿਹਦੇ ਚ ਕਿ ਮਿਥਿਹਾਸ ਦਾ ਜ਼ਿਕਰ ਹੈ। ਮੈਂ ਸਮਾਂ ਸੀਮਾ ਦੇਖਦੇ ਹਾਂ ਉਦੋਂ ਕਹਾਣੀਆਂ ਸੁਣਾ ਨਹੀਂ ਸਕਦਾ, ਤੁਹਾਡੀ ਵੈਸੇ ਦਿਲਚਸਪੀ ਹੁੰਦੀ ਹੈ ਕਹਾਣੀ ਸੁਣ। ਹੁਣ ਪਹਿਲਾ ਸ਼ੰਕਰਾ ਮਸਤਕ ਬਸਤਾ ਸੁਰਸਰੀ ਇਸ਼ਨਾਨ ਰੇ, ਕੁਲ ਜਨ ਮਦੇ ਮਿਲਿਓ ਸਾਰੰਗ ਪਾਨ ਰੇ, ਕਰਮ ਕਰ ਕਲੰਕ ਮਫੀ ਟਸਰੀ। ਹੁਣ ਚੰਦਰਮਾ ਦੇ ਵਿੱਚ ਦਾਗ ਹੁੰਦਾ ਹੈ। ਅੱਛਾ। ਔਰ ਇਸ ਦੀ ਇੱਕ ਲੰਬੀ ਕਹਾਣੀ ਹੈ ਕਿ ਚੰਦਰਮਾ ਨੇ ਕਿਵੇਂ ਜਿਹੜਾ ਇੰਦਰ ਰਾਜਾ ਹੈ ਉਹਦੀ ਜਿਹੜੀ ਮਾੜੀ ਚਾਹਨਾ ਸੀ ਗੌਤਮ ਰਿਸ਼ੀ ਅਹਿਲਿਆ ਦੀ ਪਤਨੀ ਦੇ ਨਾਲ ਸੰਗ ਕਰਨ ਦੀ, ਉਹਦੇ 'ਚ ਚੰਦਰਮਾ ਨੇ ਉਹਦਾ ਸਾਥ ਦਿੱਤਾ ਔਰ ਉਹਦੇ ਸਜ਼ਾ ਦੇ ਤੌਰ ਤੇ ਚੰਦਰਮਾ ਦੇ ਉੱਤੇ ਪੱਕਾ ਕਲੰਕ ਲੱਗ ਗਿਆ। ਤੇ ਭਗਤ ਜੀ ਕਹਿੰਦੇ ਨੇ ਕਿ ਉਹ ਜਿਹੜਾ ਚੰਦਰਮਾ ਹੈ, ਹੁਣ ਜੇ ਤੁਸੀਂ ਕਦੇ ਸ਼ਿਵ ਜੀ ਦਾ ਕੈਲੰਡਰ ਜਿਹੜਾ ਇਹਨਾਂ ਨੇ ਬਣਾਇਆ ਹੁੰਦਾ ਹੈ ਤੇ ਉਸ ਦੀਆਂ ਜਟਾਵਾਂ ਦੇ ਵਿੱਚ ਚੰਦਰਮਾ ਹੁੰਦਾ ਕਿ ਵੀ ਉਹ ਚੰਦਰਮਾ ਜਿਹੜਾ ਭਾਵੇਂ ਸ਼ਿਵ ਜੀ ਦੀਆਂ ਜਟਾਵਾਂ 'ਚ ਰਹਿੰਦਾ ਤੇ ਜਟਾਵਾਂ ਦੇ ਇੱਕ ਹਿੱਸੇ 'ਚੋਂ ਗੰਗਾ ਦਰਿਆ ਨਿਕਲਦਾ, ਕਿਉਂਕਿ ਹਿੰਦੂ ਇਹੀ ਕਹਿੰਦੇ ਨੇ ਜੀ ਗੰਗਾ ਸ਼ਿਵ ਜੀ ਦੇ ਸਿਰ 'ਚੋਂ ਨਿਕਲਦੀ ਹੈ। ਹੁਣ ਗੰਗਾ ਵੀ ਉਹਦੇ ਸਿਰ 'ਚ ਬੈਠੀ ਹੈ, ਸ਼ਿਵ ਜੀ ਦੇ ਚੰਦਰਮਾ ਵੀ ਬੈਠਾ ਹੈ, ਪਰ ਚੰਦਰਮਾ ਦਾ ਕਲੰਕ ਨਹੀਂ ਮਿਟਿਆ। ਔਰ ਇਹ ਕਹਿੰਦੇ ਸ਼ੰਕਰਾ ਮਸਤਕ ਬਸਦਾ, ਚੰਦਰਮਾ ਉਹਦੇ ਸ਼ੰਕਰ ਦੇ ਸਿਰ ਦੇ ਵਿੱਚ ਵਸਦਾ, ਮੱਥੇ 'ਚ ਸੁਰਸਰੀ ਇਸ਼ਨਾਨ, ਗੰਗਾ ਵੀ ਉੱਥੋਂ ਨਿਕਲਦੀ ਹੈ, ਉਹਦਾ ਇਸ਼ਨਾਨ ਵੀ ਹੈ। ਕੁਲ ਜਨ ਮਦੇ ਮਿਲਿਓ ਸਾਰੰਗ ਪਾਨ ਰੇ, ਈਵਨ ਵਿਸ਼ਨੂੰ ਜਿਹੜਾ ਕਿ ਉਸ ਦੀ ਕੁੱਲ ਦਾ ਹੀ ਹੈ, ਉਸ ਦਾ ਵੀ ਅਵਤਾਰ ਹੁੰਦਾ ਹੈ, ਲੇਕਿਨ ਉਹ ਵੀ ਉਹਦੇ ਚੰਦਰਮਾ ਦੇ ਜਿਹੜਾ ਕਲੰਕ ਹੈ, ਜਿਹੜਾ ਉਹਨੂੰ ਆਪਣੇ ਐਕਸ਼ਨਸ ਕਰਕੇ ਜੋ ਉਹਨੇ ਜ਼ਿੰਦਗੀ 'ਚ ਮਾੜਾ ਕੰਮ ਕੀਤਾ ਹੈ ਉਹਨੂੰ ਉਹ ਧੋ ਨਹੀਂ ਸਕਿਆ। ਕਰਮ ਕਰ ਕਲੰਕ ਮਫੀ ਟਸਰੀ, ਕਿ ਉਹਦੇ ਕਰਮਾਂ ਕਰਕੇ ਉਹਦਾ ਕਲੰਕ ਨਹੀਂ ਗਿਆ। ਫਿਰ ਦੂਜੀ ਉਦਾਹਰਣ, ਵਿਸ਼ਵ ਕਾ ਦੀਪਕ ਸੁਆਮੀ ਤਾਚੇ ਰੇ ਸਵਾਰਥੀ, ਪੰਖੀ ਰਾਏ ਗਰੁੜ ਤਾਚੇ ਬਾਂਧਵਾ, ਕਰਮ ਕਰ ਅਰਣ ਪਿੰਗਲਾਰੀ। ਹੁਣ ਜਿਹੜਾ ਅਰੁਣ ਹੈ, ਅਰੁਣ ਸੂਰਜ ਨੂੰ ਵੀ ਕਹਿੰਦੇ ਨੇ, ਇਸ ਦੀ ਕਹਾਣੀ ਹੈ ਕਿ ਇਹ ਗਰੜ ਜਿਹੜਾ ਮੌਤ ਦਾ ਦੇਵਤਾ ਹੈ, ਜਦੋਂ ਇਹ ਮਰ ਜਾਂਦਾ ਹਿੰਦੂਆਂ ਦਾ ਕੋਈ ਤਾਂ ਗਰੜ ਪੁਰਾਣ ਪੜ੍ਹਦੇ ਨੇ, ਉਹਦਾ ਭਰਾ ਹੈ ਕਹਿੰਦੇ ਨੇ, ਪਰ ਉਹ ਪਿੰਗਲਾ ਹੁਣ। ਔਰ ਇਹ ਜਿਹੜਾ ਸੂਰਜ ਹੈ ਉਹਦਾ ਰਥਵਾਨ ਵੀ ਇਹਨਾਂ ਦੀ ਕਹਾਣੀ 'ਚ ਗਿਆ ਵੀ ਸੂਰਜ ਜਿਹੜਾ ਹੈ ਉਹਦਾ ਰਥ ਅਰੁਣ ਹੈ, ਚੜ੍ਹਦਾ। ਔਰ ਭਗਤ ਜੀ ਕਹਿੰਦੇ ਨੇ ਦੇਖ ਇਹ ਅਰੁਣ ਜਿਹੜਾ ਸੂਰਜ ਜਿਹਦਾ ਰਥਵਾਨ ਬਣਿਆ ਹੋਇਆ ਤੇ ਜਿਹਦਾ ਭਰਾ ਬਾਂਧਵਾ ਜਿਹੜਾ ਹੈ ਉਹ ਜਿਹੜਾ ਗਰੜ ਹੈ, ਇਹਦੇ ਬਾਵਜੂਦ ਉਹਦਾ ਪਿੰਗਲਾਪਨ ਦੂਰ ਨਹੀਂ ਹੋਇਆ। ਵਿਸ਼ਵ ਕਾ ਦੀਪਕ ਸੁਆਮੀ ਤਾਚੇ ਰੇ ਸਵਾਰਥੀ, ਪੰਖੀ ਰਾਏ ਗਰੜ ਤਾਚੇ ਬਾਂਧਵਾ, ਕਰਮ ਕਰ ਅਰਣ ਪੰਗਲਾਰੀ। ਆਪਣਾ ਕਰਮਾਂ ਦੀ ਵਜ੍ਹਾ ਕਰਕੇ ਜਿਹੜਾ ਇਹ ਅਰਣ ਹੈ ਇਹ ਅੱਜ ਵੀ ਪਿੰਗਲਾ ਹੀ ਹੈ। ਅਨੇਕ ਪਾਤਕ ਹਰਤਾ ਤ੍ਰਿਭਵਨ ਨਾਥ ਰੀ, ਤੀਰਥ ਤੀਰਥ ਭ੍ਰਮਤਾ ਲਹਿ ਨਾ ਪਾਰ ਰੀ, ਕਰਮ ਕਰ ਕਪਾਲ ਮਫੀ ਟਸਰੀ। ਹੁਣ ਇਹਨਾਂ ਦੇ ਦੇਵਤਿਆਂ ਦਾ ਹਾਲ ਦੇਖ ਲਓ। ਬ੍ਰਹਮਾ
ਜਿਹਨੇ ਦੁਨੀਆ ਬਣਾਈ, ਔਰ ਇਹਨਾਂ ਦੀ ਆਪਣੀ ਕਹਾਣੀ ਹੈ ਕਿ ਬ੍ਰਹਮਾ ਆਪਣੀ ਬੱਚੀ ਦੇ ਉੱਤੇ ਹੀ, ਆਪਣੀ ਬੇਟੀ ਦੇ ਉੱਤੇ ਹੀ ਜਿਹੜਾ ਹੈ ਉਸ ਦੀ ਮਾੜੀ ਨੀਅਤ ਆਈ, ਔਰ ਸ਼ਿਵ ਜੀ ਨੇ ਦੇਖਿਆ ਕਿ ਵੀ ਇਹ ਇੰਨਾ, ਉਹਨੇ ਜਿਹੜਾ ਉਹਨੂੰ ਬ੍ਰਹਮਾ ਨੂੰ ਮਾਰਨ ਲਈ ਜਿਹੜਾ ਉਤਰਿਆ, ਉਹਨੇ ਇੱਕ ਦੀ ਥਾਂ ਦੂਜਾ ਸਿਰ ਕੱਢ ਲਿਆ, ਤੀਜਾ ਕੱਢ ਲਿਆ, ਚਾਰ ਸਿਰ, ਉਹਨੂੰ ਕੁੜੀ ਨੂੰ ਜਾਣ ਨਾ ਦਿਓ, ਤੇ ਇੱਕ ਸਿਰ ਉੱਤੇ ਨੂੰ ਆ ਗਿਆ, ਉਹਨੇ ਵੜਤਾ ਉਹਨੇ। ਪਰ ਇਹਨਾਂ ਦੇ ਕਹਿਣ ਮੁਤਾਬਕ ਕਿ ਬ੍ਰਹਮਾ ਦਾ ਸਿਰ ਵੱਢਣ ਕਰਕੇ ਬ੍ਰਹਮ ਹੱਤਿਆ ਹੋ ਗਈ, ਬ੍ਰਾਹਮਣ ਸੀ ਉਹ ਸ਼ਿਵ ਜੀ ਨੂੰ ਚੰਬੜ ਗਿਆ, ਉਹ ਜਿਹੜਾ ਸਿਰ ਸੀ ਉਹਦਾ ਕੱਟਿਆ ਹੋਇਆ, ਉਹ ਥਾਂ ਥਾਂ ਘੁੰਮਦਾ ਰਿਹਾ, ਕਿਤੇ ਉਹ ਸਿਰ ਨਾ ਉਹਦੇ ਨਾਲੋਂ ਲੱਥੇ। ਉਹ ਫਿਰ ਕਪਾਲ ਮੋਚਨ ਗਿਆ, ਜਿਹੜਾ ਅੰਬਾਲੇ ਦੇ ਨੇੜੇ, ਉੱਥੇ ਬੜਾ ਮੇਲਾ ਲੱਗਦਾ ਜੀ, ਇੱਥੇ ਸ਼ਿਵ ਜੀ ਦਾ ਜਿਹੜਾ ਉਹਨੇ ਕੀਤਾ। ਉਹਨੇ ਕਿਹਾ ਵੀ ਇਹ ਇਹਨਾਂ ਦੀਆਂ ਕਹਾਣੀਆਂ ਤੋਂ ਹੀ ਅੰਦਾਜ਼ਾ, ਅਨਕ ਪਾਤਕ ਹਰਤਾ ਤ੍ਰਿਭਵਨ, ਕਿ ਉਹ ਸ਼ਿਵ ਜੀ ਜਿਹੜਾ ਸਾਰਿਆਂ ਦੇ ਪਾਪ ਦੂਰ ਕਰਦਾ, ਤੀਰਥ ਤੀਰਥ ਭ੍ਰਮਤਾ ਲਹਿ, ਹਰ ਤੀਰਥ ਤੇ ਘੁੰਮਦਾ ਰਿਹਾ, ਉਹਦਾ ਉਹ ਸਿਰ ਨਹੀਂ। ਕਰਮ ਕਰ ਕਪਾਲ ਮਫੀਟਸਰੀ, ਕਿਉਂਕਿ ਉਹਦਾ ਕਰਮ ਇੰਨਾ ਕੁ ਮਾੜਾ ਸੀ ਕਿ ਉਹਨੇ ਬ੍ਰਾਹਮਣ ਦੀ ਹੱਤਿਆ ਕੀਤੀ, ਉਹ ਜਿਹੜਾ ਖੂਪਰੀ ਹੈ ਬ੍ਰਹਮਾ ਦੀ ਲੱਗੀ ਹੋਈ, ਉਹਨੂੰ ਉਹ ਤੋਂ ਲੱਥੇ ਨਾ, ਤੇ ਕਪਾਲ ਮੋਚਨ ਤੇ ਆ ਕੇ ਲੱਥੀ। ਫਿਰ ਹੁਣ ਸਮੁੰਦਰ ਦੀ ਗੱਲ ਹੈ, ਅੰਮ੍ਰਿਤ ਸਸੀ ਤੇਨ ਲక్ష్ਮੀ ਕਲਪੱਤਰ ਸਿਖਰ ਸੁਨਾਗਰ ਨਦੀ ਚੇਨਾਥ ਕਰਮ ਕਰ ਖਾਰ ਮਫੀਟਸਰੀ। ਉਹਨਾਂ ਨੇ ਕਿਹਾ ਜੀ ਸਮੁੰਦਰ ਦਾ ਪਾਣੀ ਖਾਰਾ ਹੈ, ਕਿਉਂ ਹੈ? ਇਹਦੇ ਬਾਵਜੂਦ ਕਿ ਸਮੁੰਦਰ ਚੋਂ ਜਿਹੜੇ ਨੇ ਉਹ 14 ਰਤਨ ਨਿਕਲੇ, ਜਿਨ੍ਹਾਂ ਚੋਂ ਅੰਮ੍ਰਿਤ ਨਿਕਲਿਆ, ਜਿਨ੍ਹਾਂ ਚੋਂ ਚੰਦਰਮਾ ਨਿਕਲਿਆ, ਧੀਨ ਜਿਹੜੀ ਹੈ ਕਲਪ ਗਾਂ ਨਿਕਲੀ, ਲక్ష్ਮੀ ਨਿਕਲੀ, ਕਲਪ ਬ੍ਰਿਖ ਨਿਕਲਿਆ, ਲੰਮੇ ਲੰਮੇ ਕੰਨਾਂ ਵਾਲਾ ਸਤਬੂਆ ਘੋੜਾ ਨਿਕਲਿਆ, ਔਰ ਸਾਰੇ ਦਰਿਆ ਵੀ ਜਿਹੜੇ ਨੇ ਉਹਨਾਂ ਦਾ ਪਿਓ ਅਲਟੀਮੇਟਲੀ ਸਮੁੰਦਰ ਹੈ, ਦਰਿਆ ਸਮੁੰਦਰ ਜਾਂਦੇ ਨੇ। ਪਰ ਕਿਉਂਕਿ ਕਰਮ ਕਰ ਖਾਰ ਮਫੀਟਸਰੀ, ਉਹਦਾ ਕੁਛ ਐਸਾ ਕਰਮ ਹੈ ਕਿ ਉਹਦਾ ਸਮੁੰਦਰ, ਇਹਦੇ ਬਾਵਜੂਦ ਕਿ ਇੰਨਾ ਕੁਛ ਉਹਦੇ ਚ ਹੈ, ਉਹ ਖਾਰਾ ਹੈ, ਉਹਦਾ ਪਾਣੀ, ਉਹਦਾ ਖਾਰਾਪਨ ਦੂਰ ਨਹੀਂ ਹੋਇਆ। ਫਿਰ ਹੁਣ ਹਨੂਮਾਨ ਜੀ ਜਿਨ੍ਹਾਂ ਦੇ ਬੜੇ ਬੜੇ ਮੰਦਰ ਨੇ, ਉਹਨਾਂ ਕਿਹਾ ਜੀ ਦਾਦੀ ਲੈ ਲੰਕਾ ਗੜ ਉਪਾੜੇ ਲੈ ਰਾਵਣ ਬਣ ਸਲ ਬਿਸਲ ਆਣ ਤੋਖੀਲੇ ਹਰੀ ਕਰਮ ਕਰ ਕਛੋਟੀ ਮਫੀਟਸ ਸੀ। ਕਹਿੰਦੇ ਹਨੂਮਾਨ ਦੇਖ ਲਓ, ਰਾਮ ਨੂੰ ਖੁਸ਼ ਕਰਨ ਲਈ ਉਹਨੇ ਲੰਕਾ ਵੀ ਸਾੜੀ, ਉਹਦਾ ਕਿਲਾ ਵੀ ਉਜਾੜਿਆ, ਔਰ ਉਹ ਬੇਹੋਸ਼ ਹੋਏ ਲక్ష్మణ ਨੂੰ ਜਿਹੜਾ ਉਹ ਲਿਆ ਕੇ ਸੰਜੀਵਨੀ ਬੂਟੀ ਵੀ ਦਿੱਤੀ ਕਿ ਰਾਮਚੰਦਰ ਖੁਸ਼ ਹੋ ਜਾਏ, ਪਰ ਉਹਦੇ ਪਤਾ ਨਹੀਂ ਕੀ ਕਰਮ ਸੀ, ਰਾਮ ਨੇ ਉਹਨੂੰ ਹੋਰ ਤਾਂ ਕੱਖ ਨਹੀਂ ਦਿੱਤਾ, ਇੱਕ ਕੱਛੀ ਦੇ ਦਿੱਤੀ ਪਾਉਣ ਨੂੰ। ਉਹਦਾ ਹਨੂਮਾਨ ਦਾ ਕੱਛਾ ਕਹਿੰਦੇ ਨੇ ਇਹ ਰਾਮ ਦੀ ਗਿਫਟ ਹੈ, ਤੇ ਉਹਨੂੰ ਕਛੋਟੀ ਲਿਖਿਆ ਇਹਨਾਂ ਨੇ, ਕਰਮ ਕਰ ਕਛੋਟੀ ਮਫੀਟਸਰੀ। ਕਿ ਹਨੂਮਾਨ ਐਵੇਂ ਪੂੰਝ ਨੂੰ ਅੱਗ ਲਵਾਈ ਫਿਰਦਾ ਗਿਆ, ਸਾਰਾ ਲੰਕਾ ਵੀ ਸਾੜਦਾ ਰਿਹਾ, ਦੂਜਾ ਅਲਟੀਮੇਟਲੀ ਉਹ ਉਹਦੇ ਤੋਂ ਕੱਛੀ ਲੈ ਕੇ ਆ ਗਿਆ ਰਾਮਚੰਦਰ ਤੋਂ, ਜੀ ਉਹਦੇ ਕਰਮਾਂ ਦਾ। ਹੁਣ ਇਹ ਸਾਰੀਆਂ ਕਹਾਣੀਆਂ ਨੇ, ਇਹ ਕਹਿ ਕੇ ਭਗਤ ਜੀ ਨੇ ਅਲਟੀਮੇਟਲੀ ਕਿਹਾ ਪੂਰਬਲੇ ਕ੍ਰਿਤ ਕਰਮ ਨਾ ਮਿਟੇ ਰੇ ਘਰ ਗਹਿਨ ਤਾਚੇ ਮੋਹੇ ਜਾਪੀਲੇ ਰਾਮ ਚੇ ਨਾਮੰ ਬਦਤ ਤਰਲੋਚਨ ਰਾਮ ਜੀ। ਕਿ ਭਗਤ ਤਰਲੋਚਨ ਜੀ ਕਹਿੰਦੇ ਨੇ ਆਪਣੀ ਘਰਵਾਲੀ ਨੂੰ ਕਿ ਇਹ ਬ੍ਰਾਹਮਣਾਂ ਦੀਆਂ ਕਹਾਣੀਆਂ ਦੇ ਪਿੱਛੇ ਲੱਗ ਕੇ ਕਰਮਾਂ ਦੇ ਫਲ ਦੇ ਥੱਲੇ ਇਹ ਨਾ ਸੋਚ ਕੇ ਕੁਝ ਮਿਟੇਗਾ, ਤੂੰ ਇੰਨਾ ਕੰਮ ਕਰ ਪੂਰਬਲੇ ਕ੍ਰਿਤ ਕਰਮ ਨਾ ਮਿਟੇ ਰੀ ਘਰ ਗਹਿਨ, ਮੇਰੀ ਘਰਵਾਲੀ ਗਹਿਨ, ਘਰ ਕੀ ਗਹਿਨ ਚੰਗੀ ਜਨ ਧੰਨਾ ਲੈਵੈ ਮੰਗੀ। ਧੰਨਾ ਵੀ ਕਹਿੰਦਾ ਸੀ, ਇਹ ਰੱਬਾ ਦੇਣਾ ਘਰ ਵਾਲੀ ਚੰਗੀ ਦੇਈ, ਨਹੀਂ ਤਾਂ ਵਕਤ ਪੈ ਜਾਣਾ। ਤਾਂ ਉਹਨਾਂ ਨੇ ਕਿਹਾ ਵੀ ਘਰ ਗਹਿਨ ਮੇਰੀ ਘਰ ਵਾਲੀ ਹੈ, ਸੁਣ ਤਾਚੇ ਮੋਹੇ ਜਾਪੀਲੇ ਰਾਮ ਚੇ ਨਾਮ, ਕਿ ਮੈਂ ਸਾਰੇ ਚੋਂ ਨਿਕਲ ਕੇ ਮੈਂ ਸਿਰਫ ਰੱਬ ਦਾ ਨਾਮ ਲੈਣਾ, ਤੂੰ ਵੀ ਉਹੀ ਲੈ ਬਦਤ ਤਰਲੋਚਨ ਰਾਮ ਜੀ। ਤਰਲੋਚਨ ਜੀ ਕਹਿੰਦੇ ਨੇ ਮੈਂ ਤਾਂ ਉਸ ਨੂੰ, ਉਸ ਰਮੇ ਹੋਏ ਵਾਹਿਗੁਰੂ ਨੂੰ ਜਿਹੜਾ ਸਾਰੇ ਪਾਸੇ ਆ, ਉਹਦੇ 'ਚ ਯਕੀਨ ਰੱਖਦਾ। ਇਹ ਇਹਨਾਂ ਦੇ ਜਿਹੜੇ ਸਾਰੇ ਸ਼ੋਸ਼ੇ ਨੇ ਇਹਨਾਂ ਚੋਂ ਮੈਂ ਨਿਕਲ ਗਿਆ, ਤੇ ਭਲੀਏ ਲੋਕੇ ਤੂੰ ਵੀ ਨਿਕਲ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੀ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।